ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ, ਨਿਊਜ਼ ਟੀਵੀ 84 ਦੇ ਨਾਲ ਵੀਅਰਸ। ਖਾਲਿਸਤਾਨੀ ਸੰਘਰਸ਼ ਦੇ ਵਿੱਚ ਇੱਕ ਨਵਾਂ ਮੋੜ ਆਇਆ ਹੈ। ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਪੰਜ ਪ੍ਰਧਾਨੀ ਵੱਲੋਂ ਮੁਕੰਮਲ ਏਕਤਾ, ਇੱਕ ਨਾਮ, ਇੱਕ ਸੰਵਿਧਾਨ ਅਤੇ ਇੱਕ ਨਿਸ਼ਾਨ ਥੱਲੇ ਇਕੱਠੇ ਹੋਣ ਦਾ ਫੈਸਲਾ ਲਿਆ ਗਿਆ ਹੈ। ਕਿਉਂਕਿ ਹਮੇਸ਼ਾ ਇਹ ਮਹਿਸੂਸ ਕੀਤਾ ਜਾਂਦਾ ਹੈ ਕਿ ਪੰਥਕ ਜਥੇਬੰਦੀਆਂ ਨੂੰ ਖਾਲਿਸਤਾਨ ਨੂੰ ਆਪਣਾ ਮੁੱਖ ਨਿਸ਼ਾਨਾ ਬਣਾ ਕੇ ਇੱਕ ਪਲੇਟਫਾਰਮ ਤੇ ਆਉਣਾ ਚਾਹੀਦਾ ਹੈ। ਸੋ ਇਹ ਏਕਤਾ ਪੰਥ ਦੇ ਭਲੇ ਅਤੇ ਕੌਮੀ ਨਿਸ਼ਾਨੇ ਖਾਲਿਸਤਾਨ ਦੀ ਪ੍ਰਾਪਤੀ ਦੇ ਲਈ ਬਹੁਤ ਅਹਿਮ ਹੋਵੇਗੀ। ਵਿਊਅਰਸ, ਅੱਜ ਅਸੀਂ ਇਸ ਏਕਤਾ ਦੇ ਬਾਰੇ ਅਤੇ ਇਸ ਦੇ ਨਾਲ ਫਿਊਚਰ ਦੇ ਵਿੱਚ ਕੀ ਹੋਵੇਗਾ, ਕਿਸ ਤਰ੍ਹਾਂ ਦਾ ਮਾਹੌਲ ਸਿਰਜਿਆ ਜਾਵੇਗਾ, ਇਹਨਾਂ ਜਥੇਬੰਦੀਆਂ ਦੀ ਮਿਸ਼ਨ ਸਟੇਟਮੈਂਟ ਕੀ ਹੋਵੇਗੀ, ਇਹਨਾਂ ਕੁਝ ਪੁਆਇੰਟਸ ਤੇ ਗੱਲਬਾਤ ਕਰਾਂਗੇ। ਇਸ ਏਕਤਾ ਨੂੰ ਅਮਲੀ ਜਾਮਾ ਪਹਿਨਾਉਣ ਵਾਲੇ ਅਤੇ ਸਰਗਰਮ ਭੂਮਿਕਾ ਨਿਭਾਉਣ ਵਾਲੇ ਅਕਾਲੀ ਦਲ ਪੰਚ ਪ੍ਰਧਾਨ ਤੋਂ ਐਡਵੋਕੇਟ ਹਰਪਾਲ ਸਿੰਘ ਚੀਮਾ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਜੀ ਵੀਰ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਇਹੀ ਕਹਿਣਾ ਚਾਹਾਂਗੇ, ਕਾਫੀ ਅਰਸੇ ਤੋਂ ਬਾਅਦ ਪੰਥ ਨੂੰ ਜਿਹੜੀ ਇਹ ਚੰਗੀ ਖਬਰ ਮਿਲੀ ਹੈ, ਖੁਸ਼ੀ ਦੀ ਖਬਰ ਮਿਲੀ ਹੈ। ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਇਹ ਦੋਨੇ ਪਾਰਟੀਆਂ ਦੇ ਵਿੱਚ ਸਰਗਰਮ ਭੂਮਿਕਾ ਨਿਭਾ ਕੇ ਇਹਨਾਂ ਨੂੰ ਇਕੱਠਾ ਕੀਤਾ ਹੈ। ਅਸੀਂ ਚਾਹਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪਾਰਟੀਆਂ ਦਾ ਉਪਰਾਲਾ ਹੈ ਉਹ ਬਹੁਤ ਚੰਗਾ ਹੋਵੇ ਤੇ ਅਸੀਂ ਆਸ ਕਰਦੇ ਕਿ ਜਿਹੜੇ ਬਾਕੀ ਲੋਕ ਨੇ ਉਹ ਵੀ ਤੁਹਾਡਾ ਸਾਥ ਦੇਣ। ਅਸੀਂ ਪੂਰਾ ਤੁਹਾਡਾ ਸਹਿਯੋਗ ਦਿੰਦੇ ਹਾਂ। ਸੋ ਵੀਰ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਇਹੀ ਜਾਣਨਾ ਚਾਹਾਂਗੇ ਤੁਹਾਡੇ ਕੋਲੋਂ ਕਿ ਜਿਹੜੇ ਤੁਹਾਡੀ ਦੋ ਪਾਰਟੀਆਂ ਨੇ, ਇਹਨਾਂ ਦੀ ਜਿਹੜੇ ਹੁਣ ਇਕੱਠੇ ਹੋਏ ਨੇ, ਤੁਹਾਡੀ ਆਪਸੀ ਅੰਡਰਸਟੈਂਡਿੰਗ ਕੀ ਹੈ, ਇਸ ਏਕਤਾ ਦੇ ਫਿਊਚਰ ਦੇ ਵਿੱਚ ਕੀ ਪ੍ਰਭਾਵ ਹੋਣਗੇ ਐਂਡ ਇਹਨਾਂ ਪਾਰਟੀਆਂ ਦੀ ਮਿਸ਼ਨ ਸਟੇਟਮੈਂਟ ਕੀ ਹੋਵੇਗੀ, ਇਸ ਬਾਰੇ ਸਾਨੂੰ ਵੇਰਵੇ ਸਹਿਤ ਜਾਣਕਾਰੀ ਦਿਓ। ਹਾਂਜੀ ਭੈਣ ਜੀ, ਕਾਫੀ ਲੰਮੇ ਸਮੇਂ ਤੋਂ ਕਈ ਜਥੇਬੰਦੀਆਂ ਜਿਹੜੀਆਂ ਨੇ ਉਹ ਸਿੱਖ ਸੋਵਰਨ ਸਟੇਟ, ਜਿਹਨੂੰ ਆਪਾਂ ਸਾਰੇ ਜਣੇ ਖਾਲਿਸਤਾਨ ਦਾ ਨਾਂ ਦੇ ਰਹੇ ਹਾਂ ਜੀ, ਉਹਦੇ ਵਾਸਤੇ ਸੰਘਰਸ਼ ਕਰਦੀਆਂ ਆ ਰਹੀਆਂ ਨੇ। ਹਾਂਜੀ, ਪਹਿਲੀ ਗੱਲ ਤੁਸੀਂ ਕਹੀ ਹੈ ਕਿ ਕਾਫੀ ਲੰਬੇ ਸਮੇਂ ਤੋਂ ਬਾਅਦ ਤੁਹਾਨੂੰ ਇਹ ਖਬਰ ਮਿਲੀ ਹੈ। ਜੀ, ਅਸੀਂ ਕਈ ਚਿਰਾਂ ਤੋਂ ਹੀ ਇਸ ਗੱਲ ਦੀ ਕੋਸ਼ਿਸ਼ ਕਰਦੇ ਆ ਰਹੇ ਹਾਂ ਕਿ ਜਿਹੜੇ ਇੱਕ ਲਾਈਕ ਮਾਈਂਡਡ ਲੋਕ ਨੇ, ਜਿਨ੍ਹਾਂ ਦਾ ਨਿਸ਼ਾਨਾ ਇੱਕ ਹੈ ਔਰ ਇਹ ਸਮਝਦੇ ਹੈ ਕਿ ਖਾਲਿਸਤਾਨ ਹੈ ਜਿਹੜਾ ਸਿੱਖ ਕੌਮ ਦੇ ਲਈ ਬਹੁਤ ਜ਼ਰੂਰੀ ਹੈ। ਇੰਟਰਨੈਸ਼ਨਲ ਪਲੇਟਫਾਰਮ ਤੇ ਸਾਡਾ ਦੇਸ਼ ਬਣਨਾ ਚਾਹੀਦਾ ਹੈ, ਸਾਡਾ ਆਪਣਾ ਘਰ ਹੋਣਾ ਚਾਹੀਦਾ ਹੈ, ਜਿੱਥੇ ਕਿ ਅਸੀਂ ਵੀ ਦੂਜੀਆਂ ਕੌਮਾਂ ਵਾਂਗ ਆਪਣੇ ਗੁਰੂ ਸਾਹਿਬ ਦੇ ਦਿੱਤੇ ਹੋਏ ਸਿਧਾਂਤਾਂ ਦੇ ਉੱਤੇ ਜ਼ਿੰਦਗੀ ਚਲਾ ਕੇ ਆਪਣੀ ਜ਼ਿੰਦਗੀ ਨੂੰ, ਆਪਣੇ ਸਮਾਜ ਨੂੰ ਅੱਗੇ ਲੈ ਕੇ ਜਾਈਏ ਔਰ ਇਹ ਦੁਨੀਆ ਦੇ ਵਿੱਚ ਜੋ ਗੁਰੂ ਸਾਹਿਬ ਨੇ ਸੁਨੇਹਾ ਦਿੱਤਾ ਉਹਨੂੰ ਪਹੁੰਚਾਈਏ। ਹਾਂਜੀ, ਸੋ ਇਹਦੇ ਲਈ ਇੱਕ ਬਹੁਤ ਜ਼ਰੂਰੀ ਗੱਲ ਹੈ ਜਿਹੜੀ ਕਿ ਬਹੁਤ ਅਸੀਂ ਇੱਥੇ ਵਿਚਰਦੇ ਹਾਂ ਗਰਾਊਂਡ ਦੇ ਉੱਤੇ, ਸਾਨੂੰ ਹਮੇਸ਼ਾ ਹੀ ਲੋਕ ਸਵਾਲ ਕਰਦੇ ਆ ਇਸ ਗੱਲ ਦਾ ਕਿ ਤੁਸੀਂ ਜੇ ਸਾਰੇ ਜਣੇ ਖਾਲਿਸਤਾਨ ਦੀ ਲੜਾਈ ਲੜ ਰਹੇ ਹੋ ਤੇ ਇਹ ਵੱਖਰੇ ਵੱਖਰੇ ਪਲੇਟਫਾਰਮ ਕਿਉਂ? ਅਸੀਂ ਵੀ ਇਹ ਮਹਿਸੂਸ ਕਰਦੇ ਹਾਂ ਕਿ ਜੇ ਸਾਡੇ ਵਿੱਚ ਕੋਈ ਹਉਮੈ ਨਹੀਂ, ਕੋਈ ਧੜੇਬੰਦੀ ਨਹੀਂ, ਅਸੀਂ ਸਿਰਫ ਗੁਰੂ ਬਖਸ਼ੀ ਹੋਈ ਸੋਚ ਦੇ ਉੱਤੇ, ਗੁਰਮਤ ਦੇ ਉੱਤੇ ਚੱਲ ਕੇ ਹੀ ਸਿੱਖ ਨੇ ਆਪਣੀ ਜ਼ਿੰਦਗੀ ਚਲਾਉਣੀ ਹੈ ਤੇ ਧੜੇਬੰਦੀਆਂ ਦਾ ਕੀ, ਸਿੱਖ ਦੀ ਇੱਕੋ ਹੀ ਧੜੇਬੰਦੀ ਹੋਣੀ ਚਾਹੀਦੀ ਹੈ। ਸੋ ਇਹ ਸਮੇਂ ਦੀ ਲੋੜ ਨੂੰ ਮੁੱਖ ਰੱਖਦੇ ਆਪਣੇ ਸੰਘਰਸ਼ ਨੂੰ, ਆਪਣੇ ਨਿਸ਼ਾਨੇ ਨੂੰ ਜੋ ਕੌਮ ਨੇ 1986 ਦੇ ਵਿੱਚ ਮਿਥਿਆ, ਉਹਨੂੰ ਅੱਗੇ ਲੈ ਕੇ ਜਾਣ ਦੇ ਲਈ ਇੱਕ ਵਿਉਂਤਵੰਤ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਜਾਣ ਲਈ, ਲੋਕਾਂ ਜਿਹੜਾ ਖਾਲਿਸਤਾਨ ਨਾਮ ਦਾ ਜਿਹੜਾ ਇਹ ਹੂਆ ਇਹਨਾਂ ਨੇ ਖੜਾ ਕੀਤਾ ਹੈ, ਹਿੰਦੁਸਤਾਨ ਨੇ ਜਿਹੜਾ ਕਈ ਏਦਾਂ ਦੇ ਸ਼ਬਦ ਆ ਜਿਹੜੇ ਉਹ ਇਸ ਮੂਵਮੈਂਟ ਨਾਲ ਜੋੜ ਦਿੱਤੇ ਆ, ਟੈਰਰਿਜ਼ਮ, ਹੋਰ ਉਹਨਾਂ ਸਾਰਿਆਂ ਨੂੰ ਇੱਕ ਵਿਉਂਤਵੰਤ ਤਰੀਕੇ ਦੇ ਨਾਲ ਅਸੀਂ ਕੌਮ ਦੇ ਵਿੱਚ ਪੇਸ਼ ਕਰਾਂਗੇ ਔਰ ਅਸੀਂ ਸਾਰੀ ਦੁਨੀਆ ਦੇ ਉੱਤੇ ਜਿੱਥੇ ਜਿੱਥੇ ਵੀ ਸਿੱਖ ਬੈਠੇ ਆ, ਆਜ਼ਾਦੀ ਪਸੰਦ ਲੋਕ ਹੈ ਔਰ ਉਹ ਚਾਹੁੰਦੇ ਆ ਕਿ ਸਾਡੀ ਕੌਮ ਦੇ ਕੋਲ ਵੀ ਸਾਡਾ ਘਰ ਹੋਣਾ ਚਾਹੀਦਾ ਹੈ। ਅਸੀਂ ਉਹਨਾਂ ਸਾਰੇ ਵੀਰਾਂ ਨੂੰ, ਭੈਣਾਂ ਨੂੰ, ਜਥੇਬੰਦੀਆਂ ਨੂੰ, ਆਰਗੇਨਾਈਜੇਸ਼ਨਾਂ ਨੂੰ ਸੱਦਾ ਦਿੰਦੇ ਆ ਕਿ ਆਪਾਂ ਸਾਰੇ ਇੱਕ ਪਲੇਟਫਾਰਮ ਦੇ ਉੱਤੇ ਖੜੇ ਹੋਈਏ ਔਰ ਉਹਦਾ ਜਿਹੜਾ ਪਹਿਲਾ ਅਸੀਂ ਆਪਣੇ ਆਪ ਦੇ ਤੌਰ ਦੇ ਉੱਤੇ ਇਹ ਸੱਦਾ ਦਿੱਤਾ ਹੈ ਤੇ ਅਸੀਂ ਏਕਤਾ ਮੁਕੰਮਲ ਕਰਕੇ ਆਪਣੀ ਇਸ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ ਔਰ ਸਾਰਿਆਂ ਨੂੰ ਸੱਦਾ ਦਿੰਦੇ ਹਾਂ ਕਿ ਇਹਦੇ ਸ਼ਾਮਲ ਦਿਓ। ਇਹ ਤੇ ਸਾਡੀ ਇਹਦਾ ਜੋ ਪਿੱਛੇ ਸੋਚ ਇਹਦੇ ਕੰਮ ਕਰਦੀ ਹੈ ਜਾਂ ਉਹ ਹੈ। ਹਾਂਜੀ, ਤੇ ਦੂਜੀ ਗੱਲ ਤੁਸੀਂ ਇਹ ਗੱਲ ਪੁੱਛੀ ਹੈ ਕਿ ਤੁਸੀਂ ਇਸ ਕਰੋਗੇ ਕੀ, ਮਤਲਬ ਜਿਹੜੀ ਅਗਲਾ ਕੁਐਸਚਨ ਸ਼ੁਰੂ ਹੁੰਦਾ ਹੈ ਕਿ ਕੰਮ ਤੇ ਅਸੀਂ ਸਾਰੇ ਵੱਖਰੇ ਵੱਖਰੇ ਪਲੇਟਫਾਰਮਾਂ ਦੇ ਉੱਤੇ ਕਰਦੇ ਆ ਰਹੇ ਹਾਂ। ਕੱਲ ਵੀ ਕਾਫੀ ਇਸ ਬਾਰੇ ਖੁਲਾਸਾ ਹੋਇਆ, ਪੱਤਰਕਾਰਾਂ ਨੇ ਵੀ ਸਵਾਲ ਪੁੱਛੇ ਇਸ ਗੱਲ ਦੇ ਲਈ। ਤੇ ਕਿੱਦਾਂ ਦੇਖੋ, ਸਭ ਤੋਂ ਵੱਡੀ ਜਿਹੜੀ ਗੱਲ ਸਾਨੂੰ ਇੱਥੇ ਵਿਚਰਦਿਆਂ ਹੋਇਆਂ ਇਸ
ਜਿੱਥੇ ਆਪਾਂ ਜਿਸ ਖਿੱਤੇ ਨੂੰ ਖਾਲਿਸਤਾਨ ਦੇ ਨਾਂ ਨਾਲ ਬਦਲਣਾ ਚਾਹੁੰਦੇ ਹਾਂ ਉਸ ਖਿੱਤੇ ਤੇ ਉਸ ਗਰਾਊਂਡ ਦੇ ਵਿਚਰਦੇ ਹੋਇਆ ਸਾਨੂੰ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਹਿੰਦੁਸਤਾਨ ਦੀ ਸਰਕਾਰ ਨੇ 1984 ਤੋਂ ਬਾਅਦ ਸਿੱਖ ਸੰਘਰਸ਼, ਸਾਡੀਆਂ ਸਿੱਖ ਡਿਮਾਂਡਸ ਹੈ ਜਿਹੜੀਆਂ, ਸਾਡਾ ਜਿਹੜਾ ਨਿਸ਼ਾਨਾ ਹੈ ਖਾਲਿਸਤਾਨ ਦਾ, ਸਿੱਖ ਰਾਜ ਦਾ, ਜਿਹੜਾ ਕਿ ਸਾਡਾ ਇੱਕ ਜਮਹੂਰੀ ਹੱਕ ਹੈ, ਉਹਨੂੰ ਇਹਨਾਂ ਨੇ ਇੱਕ ਹੂਆ ਬਣਾਤਾ, ਉਹਨੂੰ ਟੈਰਰਿਜ਼ਮ ਦੇ ਨਾਲ ਜੋੜ ਦਿੱਤਾ। ਇਹ ਇੱਕ ਸਭ ਤੋਂ ਵੱਡੀ ਗੱਲ ਹੈ ਜਿਹੜੀ ਜ਼ਮੀਨੀ ਪੱਧਰ ਦੇ ਉੱਤੇ, ਪਿੰਡ ਪੱਧਰ ਦੇ ਉੱਤੇ ਲੋਕਾਂ ਦੇ ਨਾਲ ਆਪਸੀ ਡਾਇਲੋਗ ਕਰਕੇ ਹੈ ਜਿਹੜੀ ਇਸ ਡਰ ਤੇ ਸਹਿਮ ਨੂੰ ਬਾਹਰ ਕੱਢਣਾ। ਔਰ ਕਾਫੀ ਕੁਛ ਪਿਛਲੇ ਸਮੇਂ ਦੇ ਵਿੱਚ, ਪਿਛਲੇ 10-15 ਸਾਲਾਂ ਦੇ ਵਿੱਚ ਹੋਇਆ। ਇਹ ਇੱਕ ਗੱਲ ਹੈ ਜਿਹੜੀ ਬਾਹਰ ਨਿਕਲੀ ਆ। ਦੂਜੀਆਂ ਰਾਜਸੀ ਜਥੇਬੰਦੀਆਂ ਦੇ ਵੀ ਮਤਲਬ ਉਹਨਾਂ ਨੇ ਵੀ ਇਹ ਗੱਲ ਨੂੰ ਸੋਚਿਆ ਕਿ ਸਾਡਾ ਇੱਕ ਜਮਹੂਰੀ ਹੱਕ ਹੈ, ਸਾਨੂੰ ਮੰਨ ਲਓ ਜਿਸ ਤਰੀਕੇ ਨਾਲ 1947 ਤੋਂ ਬਾਅਦ ਸਿੱਖ ਮੰਗਾਂ ਨੂੰ ਲੈ ਕੇ, ਸਿੱਖਾਂ ਦੀ ਹਰੇਕ ਸਟਰਗਲ ਨੂੰ ਲੈ ਕੇ, ਸੰਘਰਸ਼ ਨੂੰ ਲੈ ਕੇ ਜੋ ਹਿੰਦੁਸਤਾਨ ਦਾ ਰਵੱਈਆ ਹੈ ਉਹ ਬਿਲਕੁਲ ਇਸ ਗੱਲ ਦੀ ਸਪਸ਼ਟ ਤੌਰ ਦੇ ਉੱਤੇ ਮੰਗ ਕਰਦਾ ਹੈ ਕਿ ਸਾਡੀ ਜਦੋਂ ਤੱਕ ਅਸੀਂ ਇਸ ਨਿਸ਼ਾਨੇ ਤੇ ਪੁੱਜ ਕੇ ਆਪਣਾ ਖਿੱਤਾ ਨਹੀਂ ਬਣਾਉਂਦੇ ਉਦੋਂ ਤੱਕ ਜਿਹੜਾ ਸਾਡਾ ਜੋ ਗੁਰੂ ਬਖਸ਼ਿਆ ਸਿਧਾਂਤ ਹੈ ਜਾਂ ਜਿੱਦਾਂ ਦੀ ਜੀਵਨ ਸਾਨੂੰ ਉਹਨਾਂ ਨੇ ਜਿਉਣ ਦੇ ਲਈ ਕਿਹਾ, ਮੈਂ ਕਹਿੰਦਾ ਵੀ ਉਹ ਉਦਾਂ ਦਾ ਜੀਵਨ ਨਹੀਂ ਜੀਇਆ ਜਾ ਸਕਦਾ। ਇਹ ਜ਼ੁਲਮ ਤੇ ਜ਼ਬਰ ਜਾਂ ਉਹਨਾਂ ਦਾ ਜਿਹੜਾ ਸਿਧਾਂਤ ਹੈ ਗੁਰੂ ਸਾਹਿਬ ਦਾ, ਅਸੀਂ ਨਹੀਂ ਉਹ ਦੁਨੀਆ ਦੇ ਉੱਤੇ ਪੇਸ਼ ਕਰ ਸਕਦੇ ਜੇ ਅਗਰ ਸਾਡਾ ਉਹ ਖਿੱਤਾ ਹੈ ਜਿਹੜਾ ਇਨਕੰਪਲੀਟ ਹੈਗਾ। ਸੋ ਮੇਨ ਤੇ ਇਹੀ ਹੈ ਕਿ ਅਸੀਂ ਉਸ ਸੰਘਰਸ਼ ਨੂੰ ਕਿੱਦਾਂ ਦੂਰ ਕਰੀਏ ਔਰ ਕਿਸ ਤਰੀਕੇ ਦੇ ਨਾਲ ਅਸੀਂ ਅੱਗੇ ਵਧੀਏ ਔਰ ਉਹਨੂੰ ਇੱਕ ਪਲੇਟਫਾਰਮ ਦੇ ਉੱਤੇ ਲਾਮਬੰਦ ਕਰੀਏ ਔਰ ਬਾਹਰ ਬੈਠੇ ਵੀਰਾਂ ਨੂੰ ਵੀ ਉਸ ਪਲੇਟਫਾਰਮ ਦੇ ਵਿੱਚ ਅਸੀਂ ਆਉਣ ਦਾ, ਸ਼ਾਮਲ ਹੋਣ ਦਾ ਸੱਦਾ ਦਿੰਦੇ ਹਾਂ। ਤਾਂ ਹੀ ਹਾਲੇ ਅਸੀਂ ਇਹਦਾ ਜਿਹੜਾ ਨਾਮਕਰਨ ਤੇ ਇਹਦਾ ਜਿਹੜਾ ਢਾਂਚਾ ਆ ਉਹ ਡਿਕਲੇਅਰ ਨਹੀਂ ਕੀਤਾ ਇਸ ਗੱਲ ਦੇ ਲਈ ਕਿ ਕੀ ਇਹਦਾ ਨਾਮ ਰੱਖਿਆ ਜਾਵੇ। ਥੋੜਾ ਜਿਹਾ ਉਹ ਅਸੀਂ ਸਾਰੇ ਵੀਰਾਂ ਨਾਲ ਇਸ ਗੱਲ ਦੀ ਸਲਾਹ ਕਰਕੇ ਤੇ ਫਿਰ ਦਿਨਾਂ ਦੇ ਵਿੱਚ ਹੀ ਇਸ ਨੂੰ ਅਨਾਉਂਸ ਕਰ ਦਿਆਂਗੇ ਤੇ ਪ੍ਰੋਗਰਾਮ ਵੀ। ਜੀ I mean ਵੀਰ ਜੀ that was my next question। ਮੇਰਾ ਨੈਕਸਟ ਕੁਐਸਚਨ ਸੀ ਇਸ ਜਥੇਬੰਦੀ ਦਾ ਕੀ ਢਾਂਚਾ ਹੋਵੇਗਾ, ਕੀ ਨਾ ਹੋਏਗਾ। ਪਰ ਜਿਸ ਤਰ੍ਹਾਂ ਅਸੀਂ ਹੋਰ ਵੀ ਕੁਐਸਚਨ ਨੇ, ਜਿਸ ਤਰ੍ਹਾਂ ਅਸੀਂ ਜਾਣਨਾ ਚਾਹਾਂਗੇ ਜਿਸ ਤਰ੍ਹਾਂ ਦੋ ਹੀ ਜਥੇਬੰਦੀਆਂ ਨੇ ਹੁਣ ਇਕੱਠੀਆਂ ਹੋ ਰਹੇ ਨੇ, ਤੁਸੀਂ ਕਾਫੀ ਜਿਹੜੇ ਇਲੈਕਸ਼ਨਸ ਹੁੰਦੇ ਨੇ ਪੰਜਾਬ ਦੇ ਵਿੱਚ ਤੁਸੀਂ ਉਹਨਾਂ ਦਾ ਬਾਈਕਾਟ ਕਰਦੇ ਹੋ, ਪਰ ਜਿਸ ਤਰ੍ਹਾਂ SGPC ਇਲੈਕਸ਼ਨਸ ਹੋਣਗੇ ਕੀ ਤੁਸੀਂ ਉਹਨਾਂ ਦਾ ਵੀ ਬਾਈਕਾਟ ਕਰੋਗੇ? ਨਹੀਂ ਭੈਣ ਜੀ, ਮੇਰੇ ਖਿਆਲ ਅਨੁਸਾਰ ਹੈ ਕਿ ਜਿਹੜਾ ਬਾਈਕਾਟ ਸ਼ਬਦ ਹੈ ਉਹ ਨਹੀਂ ਆਪਾਂ ਨੂੰ ਯੂਜ਼ ਕਰਨਾ ਚਾਹੀਦਾ ਇਸ ਗੱਲ ਦੇ ਲਈ। ਪਰ ਅਸੀਂ ਇਹ ਗੱਲ ਲੋਕਾਂ ਤੱਕ ਪਹੁੰਚਾਈ ਹੈ ਪਿਛਲੇ ਸਮੇਂ ਦੇ ਵਿੱਚ ਵੀ, ਤੇ ਹੁਣ ਵੀ ਇਹ ਗੱਲ ਅਸੀਂ ਕਹੀ ਹੈ ਕਿ ਸਾਨੂੰ ਇਸ ਤਰੀਕੇ ਨਾਲ ਮਹਿਸੂਸ ਹੁੰਦਾ ਜਥੇਬੰਦੀਆਂ ਨੂੰ ਕਿ ਭਾਰਤ ਦਾ ਜਿਹੜਾ ਵੋਟ ਪ੍ਰਣਾਲੀ ਆ, ਭਾਰਤ ਦਾ ਜਿਹੜਾ ਚੋਣ ਸਿਸਟਮ ਹੈ, ਇਲੈਕਸ਼ਨ ਸਿਸਟਮ ਹੈ, ਉਹਦੇ ਵਿੱਚੋਂ ਕਦੇ ਵੀ ਸਿੱਖਾਂ ਨੂੰ ਇਨਸਾਫ ਨਹੀਂ ਮਿਲ ਸਕਦਾ। ਇਹ ਗੱਲ ਹੈ ਜਿਹੜੀ ਅਸੀਂ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ, ਪਹਿਲਾਂ ਵੀ ਪਹੁੰਚਾਈ ਹੈ ਔਰ ਅੱਗੇ ਤੋਂ ਵੀ ਅਸੀਂ ਇਹ ਦੱਸਦੇ ਹਾਂ ਲੋਕਾਂ ਨੂੰ ਤੇ ਅਸੀਂ ਸਾਡੀ ਇਹਦੇ 'ਚ ਕੋਈ ਦਿਲਚਸਪੀ ਨਹੀਂ। ਉਹ ਇਸ ਕਰ ਕੋਈ ਸਾਡਾ ਮਨੋਰਥ ਹੈ MLA MP ਬਣਨ ਦਾ ਨਹੀਂ ਹੈ ਜਾਂ ਕੋਈ ਸਾਡੇ ਅਸੀਂ ਰਾਜ ਸੱਤਾ ਦੇ ਵਿੱਚ ਆਣ ਕੇ ਕੋਈ ਆਪਣੀ ਇਕਨੋਮਿਕਲੀ ਤੌਰ ਤੇ ਉੱਤੇ ਜੋ ਇੱਥੋਂ ਦੀ ਹਿੰਦੁਸਤਾਨ ਦੀ ਜਿਹੜੀ ਰਾਜਨੀਤਿਕ ਲੀਡਰਸ਼ਿਪ ਹੈ ਅਸੀਂ ਜਾਂ ਪੰਜਾਬ ਦੀ ਜਿਹੜੀਆਂ ਹੋਰ ਪਾਰਟੀਆਂ ਦੀ ਲੀਡਰਸ਼ਿਪ ਹੈ, ਜਿਸ ਤਰੀਕੇ ਨਾਲ ਤੁਸੀਂ ਰੋਜ਼ ਅਖਬਾਰਾਂ 'ਚ ਪੜ੍ਹਦੇ ਹੋ ਕਿ ਉਹਨਾਂ ਨੇ ਆਪਣੀ ਆਰਥਿਕ ਤੌਰ ਤੇ ਕਿਵੇਂ ਲੁੱਟ ਖਸੁੱਟ ਕਰਕੇ ਆਪਣੇ ਪਰਿਵਾਰਾਂ ਦੀ 80 ਕਿੱਲਿਆਂ ਤੋਂ 1000 ਕਰੋੜ ਦੀਆਂ ਪ੍ਰਾਪਰਟੀਆਂ ਬਣਾ ਲਈਆਂ। ਇਹ ਨਹੀਂ ਸਾਡਾ, ਉਹਨਾਂ ਨੂੰ ਹੋਣਗੇ, ਉਹਨਾਂ ਦਾ ਇਹ ਰਾਜ ਸੱਤਾ, ਉਹਨਾਂ ਦਾ ਢਾਂਚਾ ਹੋਏਗਾ ਕਿ ਉਹ ਵੋਟਾਂ 'ਚ MLA ਬਣ, MP ਬਣ, ਫਿਰ ਲੁੱਟ ਖਸੁੱਟ ਕਰਨ। ਪਰ ਨਹੀਂ, ਸਾਡਾ ਤੇ ਸਮੁੱਚੇ ਸਮਾਜ ਦਾ ਕੰਸਰਨ ਹੈ ਔਰ ਅਸੀਂ ਇਹ ਚਾਹੁੰਦੇ ਹਾਂ ਵੀ ਸਿੱਖ ਹੈ ਜਿਹੜਾ ਉਹ ਗੁਰੂ ਸਾਹਿਬ, ਜਿਹੜੇ ਸਾਡੇ ਗੁਰੂ ਨੇ ਜਿੱਦਾਂ ਦੀ ਸਾਨੂੰ ਜੀਵਨ ਬਖਸ਼ਿਆ, ਅਸੀਂ ਉਦਾਂ ਦਾ ਜੀਵਨ ਲਾਗੂ ਕਰੀਏ। ਉਹਦੇ ਲਈ ਅਸੀਂ ਉਸ ਇਲੈਕਸ਼ਨ ਦਾ ਬਾਈਕਾਟ ਕਰਦੇ ਹਾਂ। ਬਾਈਕਾਟ ਮੀਨਸ ਤੁਸੀਂ ਜਿਹੜੇ ਬਾਈਕਾਟ ਸ਼ਬਦ ਹੋਏ, ਅਸੀਂ ਲੋਕਾਂ ਨੂੰ ਸਮਝਾਉਂਦੇ ਹਾਂ ਵੀ ਨਹੀਂ, ਸਾਨੂੰ ਇਹਦੇ ਦਿਲਚਸਪੀ ਨਹੀਂ ਲੈਣੀ ਚਾਹੀਦੀ, ਸਾਨੂੰ ਇਹਦੇ 'ਚ ਨਹੀਂ ਕੋਈ ਵੀ ਸ਼ਾਮਲ ਹੋਣਾ ਚਾਹੀਦਾ। ਪਰ ਜਿਹੜਾ SGPC ਦੀਆਂ ਚੋਣਾਂ ਨੇ ਉਹ ਇੱਕ ਸਾਡੀ ਮਜਬੂਰੀ ਹੈ ਇਸ ਗੱਲ ਦੀ ਕਿ ਜਿੱਥੋਂ ਗੁਰੂ ਸਾਹਿਬ ਦਾ ਪ੍ਰਚਾਰ, ਸਿਧਾਂਤ ਦਾ ਪ੍ਰਚਾਰ ਹੋਣਾ, ਗੁਰਦੁਆਰਿਆਂ ਸਾਹਿਬ ਦੇ ਸਾਡੇ ਪ੍ਰਬੰਧ ਦਾ ਮਸਲਾ ਆ, ਉਹ ਜਿਨ੍ਹਾਂ ਲੋਕਾਂ ਨੇ ਆਪਣੀ ਜਕੜ ਉਹਦੇ ਤੇ ਮਜ਼ਬੂਤ ਕੀਤੀ ਹੋਈ ਹੈ ਔਰ ਉਹ ਸਾਡੀ ਦਾਨ ਭੇਟਾ ਦਾ ਪੈਸਾ ਜਿਸ ਤਰੀਕੇ ਨਾਲ ਆਪਣੀ ਪ੍ਰੋਸਪੈਰਿਟੀ ਲਈ ਉਹ ਸੈਲਫਿਸ਼
ਲਈ ਵਰਤ ਰਹੇ ਆ, ਪਰ ਜਿਸ ਕੰਮ ਲਈ ਉਹ ਬਣਾਈ ਗਈ ਸੀ ਬਿਲਕੁਲ ਨਹੀਂ ਉਸ ਕੰਮ ਦੇ ਉੱਤੇ ਯੂਜ਼ ਹੋ ਰਹੀ। ਤਾਂ ਹੀ ਸਾਡੇ ਸਮਾਜ 'ਚ ਵੱਡੀਆਂ ਅਲਾਮਤਾਂ ਆ ਰਹੀਆਂ ਨੇ, ਦਿਨ ਪਰ ਦਿਨ ਡਿਵੋਰਸਾਂ ਦਾ ਰੇਟ ਵੱਧ ਰਿਹਾ, ਪਤਤਪੁਣਾ ਵੱਧ ਰਿਹਾ, ਨਸ਼ੇ ਵੱਧ ਰਹੇ ਆ। ਇਸ ਦਾ ਕਾਰਨ ਉਹ ਆ। ਸੋ ਅਸੀਂ ਉਹਨਾਂ ਚੋਣਾਂ ਦੇ ਵਿੱਚ ਜ਼ਰੂਰ ਹਰ ਹਾਲਤ ਦੇ ਵਿੱਚ ਹਿੱਸਾ ਵੀ ਲਵਾਂਗੇ। ਸਾਡੀ ਦਿਲਚਸਪੀ ਵੀ ਹੈ, ਕਿਉਂਕਿ ਉੱਥੇ ਨੇਕ ਗੁਰਮਤ ਵਾਲੇ ਇਨਸਾਨ ਹੈ, ਜਿਹੜੇ ਸਿੱਖ ਹੈ, ਗੁਰੂ ਦੇ ਪਰਨਾਏ ਹੋਏ ਸਿੱਖ ਨੇ, ਉਹ ਉੱਥੇ ਜਾਣ ਤੇ ਉਹਦਾ ਪ੍ਰਬੰਧ ਹੈ। ਜਿਸ ਮਨੋਰਥ ਲਈ ਉਹ ਬਣਾਈਆਂ ਗਈਆਂ ਨੇ ਜਥੇਬੰਦੀਆਂ, ਉਸ ਮਨੋਰਥ ਨੂੰ ਅਸੀਂ ਪੂਰਾ ਕਰ ਸਕੀਏ। ਸੋ ਇਸ ਕਰਕੇ ਅਸੀਂ SGPC ਦੀ ਇਲੈਕਸ਼ਨ ਹੈ ਜਿਹੜੀ, ਉਹਦੇ ਬਾਰੇ ਸਾਡਾ ਵਿਕਲਪ ਹੈ ਜਿਹੜਾ ਉਹ ਖੁੱਲ੍ਹਾ ਆ, ਔਰ ਅਸੀਂ ਬਿਲਕੁਲ ਇਹ ਕੋਸ਼ਿਸ਼ ਕਰਦੇ ਰਹਾਂਗੇ ਕਿ ਉੱਥੇ ਵਧੀਆ ਬੰਦੇ ਜਿਹੜੇ ਇਸ ਸਮਾਜ ਨੂੰ ਸਿੱਖੀ ਨੂੰ ਪਰਨਾਏ ਹੋ ਕੇ ਆਉਣ। ਦੂਜੇ ਸਾਡਾ ਕੋਈ ਇੰਟਰਸਟ ਨਹੀਂ ਹੈਗਾ। ਜੀ ਦ ਰੀਜ਼ਨ ਬੀਜ ਮੈਂ ਤਾਂ ਤੁਹਾਨੂੰ ਇੱਕ ਕੁਐਸਚਨ ਪੁੱਛਿਆ ਸੀ ਤਾਂ ਕਿ ਕਿਉਂਕਿ ਕਾਫੀ ਲੋਕ ਅਸੀਂ ਜੋ ਫੇਸਬੁੱਕ ਤੇ ਦੇਖਦੇ ਹਾਂ ਜਾਂ ਮੈਸੇजेस ਦੇਖਦੇ ਹਾਂ, ਕਾਫੀ ਲੋਕਾਂ ਦੇ ਵਿੱਚ ਉਤਸ਼ਾਹ ਵੀ ਖੁਸ਼ੀ ਆਈ ਹੈ ਕਿ ਇਹ ਦੋਨੇ ਪਾਰਟੀਆਂ ਇਕੱਠੀਆਂ ਤਾਂ ਹੋ ਗਈਆਂ ਨੇ, ਪਰ ਕਾਫੀ ਸਾਰੇ ਲੋਕਾਂ ਨੂੰ ਇੱਕ ਕਲੈਰਿਟੀ ਨਹੀਂ ਸੀ। ਬਿਕੋਜ਼ ਜਿਹੜੀ ਤੁਹਾਡੀ ਸਟੇਟਮੈਂਟ ਆਈ ਸੀ ਉਸ ਦੇ ਵਿੱਚ ਤੁਸੀਂ ਕਿਹਾ ਸੀ ਕਿ ਅਸੀਂ ਜਿਹੜੇ ਬਾਕੀ ਜਥੇਬੰਦੀਆਂ ਨੇ ਜਾਂ ਬਾਕੀ ਇਲੈਕਸ਼ਨਸ ਨੇ ਉਹਨਾਂ ਦਾ ਤਾਂ ਬਾਈਕਾਟ ਕਰਾਂਗੇ, ਚਲੋ ਅਸੀਂ ਉਹਨਾਂ ਵਿੱਚ ਦਿਲਚਸਪੀ ਨਹੀਂ ਲੈਂਦੇ, ਪਰ ਅਸੀਂ ਸ਼੍ਰੋਮਣੀ ਕਮੇਟੀ ਬਾਰੇ ਅਸੀਂ ਸੋਚਾਂਗੇ। ਤਾਂ ਕਰਕੇ ਤੁਹਾਨੂੰ ਪੁੱਛਿਆ ਸੀ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਜਿਸ ਤੋਂ ਤੁਸੀਂ ਆਪੇ ਉਦਾਹਰਨ ਦਿੱਤੀ ਹੈ ਕਿ ਇਹਨਾਂ ਦੀ ਇਲੈਕਸ਼ਨਸ ਵੀ ਇੰਡੀਅਨ ਗਵਰਨਮੈਂਟ ਚੋਣ ਕਮਿਸ਼ਨ ਵੱਲੋਂ ਹੁੰਦੀਆਂ ਨੇ ਤੇ ਅੰਮ੍ਰਿਤਸਰ ਡਿਪਟੀ ਕਮਿਸ਼ਨ ਜਿਹੜੇ ਨੇ ਉਹ ਪ੍ਰੈਜ਼ੈਂਟ ਕਰਦੇ ਨੇ। ਸੋ ਇਹ ਵੀ ਇਹਨਾਂ ਦੇ ਪਿੱਛੇ ਦੇਖਿਆ ਜਾਵੇ ਜੜ੍ਹਾਂ ਇਹਨਾਂ ਦੀਆਂ ਵੀ ਇੰਡੀਅਨ ਗਵਰਨਮੈਂਟ ਤੋਂ ਹੀ ਆਉਂਦੀਆਂ ਨੇ। ਜਿਸ ਤਰ੍ਹਾਂ ਅੱਜ ਕੱਲ੍ਹ ਤੁਸੀਂ ਪਤਾ ਹੀ ਤੁਹਾਨੂੰ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਾਂ ਫਿਰ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਕੀ ਹੋ ਰਿਹਾ ਇਸ ਵੇਲੇ ਪੰਜਾਬ ਵਿੱਚ, ਤਾਂ ਕਰਕੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਏ, ਤਾਂ ਕਰਕੇ ਸਾਨੂੰ ਕੁਐਸਚਨ ਪੁੱਛਿਆ ਸੀਗਾ ਇਹ। ਠੀਕ ਹੈ ਭੈਣ ਜੀ, ਬਿਲਕੁਲ ਤੁਹਾਡਾ ਗੱਲ ਸਹੀ ਹੈ। ਸਾਨੂੰ ਵੀ ਇੱਥੇ ਕਈ ਵਾਰ ਬੰਦੇ ਕੁਐਸਚਨ ਕਰਦੇ ਆ, ਉਹ ਕਹਿੰਦੇ ਜੇ ਤੁਸੀਂ ਇਸ ਚੋਣ ਸਿਸਟਮ ਦਾ ਵਿਰੋਧ ਕਰਦੇ ਹੋ ਜਾਂ ਤੁਸੀਂ ਇਸ ਚੋਣ ਸਿਸਟਮ ਨੂੰ ਨਹੀਂ ਮੰਨਦੇ ਕਿਉਂਕਿ ਉਹ ਇੰਡੀਆ ਦਾ ਪਾਰਟ ਹੈ, ਇੰਡੀਆ ਦੀ ਐਡਮਿਨਿਸਟ੍ਰੇਸ਼ਨ ਦਾ ਪਾਰਟ ਹੈ ਜਾਂ ਉਹਦੇ ਸਿਸਟਮ ਦਾ ਹਿੱਸਾ ਆ, ਤੇ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਉਹਨਾਂ ਦੇ ਸਿਸਟਮ ਦਾ ਹੀ ਹਿੱਸਾ ਹੈ, ਫਿਰ ਤੁਸੀਂ ਇਹਨਾਂ ਨੂੰ ਕਿਉਂ ਲੱਗਦੇ ਹੋ? ਮਤਲਬ ਉਹ ਸਾਡੇ ਕਹਿਣ ਦਾ ਭਾਵ ਇਹ ਹੈ ਕਿ ਸਾਡੀ ਬੇਨਤੀ ਹੈ ਕਿ ਉਹ ਸਿਸਟਮ ਹਿੰਦੁਸਤਾਨ ਦੀ ਐਡਮਿਨਿਸਟ੍ਰੇਸ਼ਨ ਦਾ ਸਿਸਟਮ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਰਫ ਇਸ ਕਰਕੇ ਕਿ 1947 ਤੋਂ ਬਾਅਦ ਇਸ ਜਿਹੜਾ ਮਾਸਟਰ ਤਾਰਾ ਸਿੰਘ ਨਹਿਰੂ ਪੈਕਟ ਸੀਗਾ ਉਹਦੇ ਥੱਲੇ ਹੋਈ ਹੈ, ਇਸ ਕਰਕੇ ਰਜਿਸਟਰਡ ਹੋਈ ਹੈ, ਇਸ ਕਰਕੇ ਚਾਹੇ ਸਿਸਟਮ ਉਹੀ ਹੈ, ਪਰ ਸਾਡਾ ਆਚਰਨ, ਸਾਡਾ ਸਾਰਾ ਕੁਝ, ਸਾਡੀ ਰੋਸ਼ਨੀ, ਸਾਨੂੰ ਜੋ ਪ੍ਰੇਰਨਾ ਹੈ ਉਹ ਮਿਲਦੀ ਉਹਨਾਂ ਗੁਰਦੁਆਰਿਆਂ ਸਾਹਿਬ ਤੋਂ ਹੈ। ਅਗਰ ਉਹਨਾਂ ਦੇ ਉੱਤੇ ਹੀ ਏਦਾਂ ਦੇ ਲੋਕ ਕਾਬਜ ਹੋਣਗੇ ਤਾਂ ਹੀ ਸਾਡੇ ਸਮਾਜ ਦਾ ਬੁਰਾ ਹਾਲ ਹੈ। ਉਹ ਸਾਡੀ ਮਜਬੂਰੀ ਹੈ ਬਸ ਕਿ ਹਿੰਦੁਸਤਾਨ ਦੇ ਸਿਸਟਮ 'ਚ ਰਹਿੰਦੇ ਹੋਏ ਅਸੀਂ ਉਹਨਾਂ ਚੋਣਾਂ ਦੇ ਵਿੱਚ ਜ਼ਰੂਰ ਹਿੱਸਾ ਲਵਾਂਗੇ। ਉਹ ਇਸ ਕਰਕੇ ਕਿ ਸਾਡਾ ਸਮਾਜ ਹੈ ਜਿਹੜਾ ਉਹਦਾ ਅਸੀਂ ਆਚਰਨ ਬਣਾ ਸਕੀਏ, ਸਾਡੇ ਨੌਜਵਾਨਾਂ ਦਾ ਕਰੈਕਟਰ ਹੈ ਜਿਹੜਾ ਜਿਸ ਰੋਸ਼ਨੀ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1925 ਦੇ ਵਿੱਚ ਬਣਾਈ ਗਈ ਹੈ, ਸਾਡੇ ਬਜ਼ੁਰਗਾਂ ਨੇ ਬਣਾਈ ਹੈ, ਉਸੇ ਰੋਸ਼ਨੀ ਦੇ ਵਿੱਚ ਅਸੀਂ ਉਹਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹਾਂ। ਜਿੰਨਾ ਚਿਰ ਤੱਕ ਅਸੀਂ ਇਸ ਸਿਸਟਮ ਦੇ ਵਿੱਚ ਜਦੋਂ ਸਾਨੂੰ ਆਜ਼ਾਦੀ ਦਾ ਰਾਹ ਮਿਲਿਆ ਤੇ ਅਸੀਂ ਉਹਦਾ ਸਿਸਟਮ ਜਿਹੜਾ ਉਹ ਦੇਖਾਂਗੇ ਵੀ ਕਿਸ ਤਰੀਕੇ ਨਾਲ ਗੁਰਮਤ ਦੇ ਅਨੁਸਾਰ ਉਹ ਬਣਾਉਣਾ ਚਾਹੀਦਾ ਸਾਰੇ ਪਿੰਡ ਬੈਠ ਕੇ। ਜੀ ਵੀਰ ਜੀ, ਥੈਂਕ ਯੂ ਸੋ ਮਚ ਕਿ ਤੁਸੀਂ ਇਹਨਾਂ ਦੋ ਜਥੇਬੰਦੀਆਂ ਨੂੰ ਇਕੱਠੇ ਲੈ ਕੇ ਆਂਦਾ, ਤੁਸੀਂ ਇਹਨਾਂ ਸਰਗਰਮ ਭੂਮਿਕਾ ਨਿਭਾਈ ਹੈ। ਆਲਸੋ ਸਾਡੇ TV ਰਾਹੀਂ ਤੁਸੀਂ ਆਪਣੀ ਮਿਸ਼ਨ ਸਟੇਟਮੈਂਟ, ਆਪਣੀ ਕੀ ਅੰਡਰਸਟੈਂਡਿੰਗ ਤੁਹਾਡੇ ਜਥੇਬੰਦੀਆਂ ਦੇ ਵਿੱਚ, ਐਂਡ ਆਲਸੋ ਜਿਹੜੇ ਇਲੈਕਸ਼ਨਸ ਬਾਰੇ ਵੀ ਸਾਨੂੰ ਥੋੜੀ ਬਹੁਤੀ ਜਾਣਕਾਰੀ ਦਿੱਤੀ ਹੈ। ਸੋ ਥੈਂਕ ਯੂ ਸੋ ਮਚ ਫॉर दैट। ਅਸੀਂ ਚਾਹਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਜਥੇਬੰਦੀ ਦਾ ਢਾਂਚਾ ਤੇ ਇਸ ਜਥੇਬੰਦੀ ਦਾ ਨੇਮ ਵੀ ਅਸੀਂ ਖੁਲਾਸਾ ਕਰੀਏ TV 84 ਦੇ ਉੱਪਰ। ਉਸ ਵੇਲੇ ਵੀ ਅਸੀਂ ਤੁਹਾਨੂੰ TV 84 ਦਰਸ਼ਕਾਂ ਦੇ ਰੂਬਰੂ ਕਰਵਾਵਾਂਗੇ। ਤੇ ਵੀਰ ਜੀ ਹੁਣ ਅਸੀਂ ਤੁਹਾਡੇ ਜੀ ਤੇ ਹੁਣ ਵੀਰ ਤੁਹਾਡੇ ਅਸੀਂ ਇਜਾਜ਼ਤ ਲੈਂਦੇ ਹਾਂ। ਥੈਂਕ ਯੂ ਸੋ ਮਚ ਫॉर योर टाइम। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।